ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ Facebook YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 10 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਨਾਲ ਹੀ ਅਮਰਜੀਤ ਸਿੰਘ ਫਰੈਸਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮਾਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ ਹਿਊਸਟਨ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਓਬਾਮਾ ਕੇਅਰ ਨੂੰ ਲੈ ਕੇ ਸੀ, US ਸੁਪਰੀਮ ਕੋਰਟ ਦੇ ਵਿੱਚ ਅੱਜ ਸਵੇਰੇ ਓਰਲ ਜਿਹੜਾ ਆਰਗੂਮੈਂਟ ਸੀਗਾ ਤੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਟੈਲੀਫੋਨ ਦੇ ਰਾਹੀਂ ਹੀਅਰਿੰਗ ਹੋਈ ਸੀ। ਬਹੁਤ ਸਾਰਾ ਪਿਛਲੇ ਸਮੇਂ ਤੋਂ ਆਪਾਂ ਦੇਖ ਰਹੇ ਸੀ, ਕਹਿੰਦੇ ਵੀ ਓਬਾਮਾ ਕੇਅਰ ਓਵਰਟਰਨ ਕਰ ਦੇਣੀ ਆ ਸੁਪਰੀਮ ਕੋਰਟ ਨੇ, ਕਿਉਂਕਿ ਜਿਹੜੇ ਉੱਥੇ ਰਿਪਬਲਿਕਨ ਅਪੁਆਇੰਟਡ ਜਸਟਿਸ ਹੈਗੇ ਆ ਉਹ ਇਸ ਨੂੰ ਓਵਰਟਰਨ ਕਰ ਦੇਣਗੇ। ਪਰ ਜੋ ਹੁਣ ਤੱਕ ਜਿਹੜੀ ਇੰਡੀਕੇਸ਼ਨ ਆ ਰਹੀ ਆ, ਲੱਗਦਾ ਵੀ ਕਹਿੰਦੇ ਸੁਪਰੀਮ ਕੋਰਟ ਜਿਹੜੀ US ਦੀ ਹੈਗੀ ਆ ਉਹ ਕਿਸੇ ਤਰ੍ਹਾਂ ਦੀ ਕੋਈ ਉਹਦੇ ਵਿੱਚ ਚੇਂਜ ਨਹੀਂ ਕਰਨਗੇ ਅਫੋਰਡੇਬਲ ਕੇਅਰ ਐਕਟ ਦੇ ਵਿੱਚ। ਸੋ ਇਹਦੇ ਸੰਬੰਧ ਦੇ ਵਿੱਚ ਜੱਜ ਰੋਬਰਟਸ, ਜਿਹੜੇ ਜੌਨ ਰੋਬਰਟਸ ਆ ਤੇ ਜੱਜ ਕੈਵਨ ਆ, ਉਹ ਦੋਨਾਂ ਦਾ ਹੀ ਇਹ ਵਿਚਾਰ ਆ ਵੀ ਜੋ ਵੀ ਹੈਗਾ ਆ ਹੈਲਥ ਕੇਅਰ ਐਕਟ ਦੇ ਅੰਡਰ ਉਹ ਆਲਮੋਸਟ ਸੇਮ ਹੀ ਜਿਹੜਾ ਰੱਖਿਆ ਜਾਵੇ। ਸੋ ਰਿਪਬਲਿਕਨਸ ਦੇ ਕੋਲ ਕਹਿੰਦੇ ਕੋਈ ਬਾਹਲਾ ਗੁੱਡ ਸਟੈਂਡ ਨਹੀਂ ਹੈਗਾ ਹੁਣ ਇਸ ਨੂੰ ਓਵਰਟਰਨ ਦਾ। ਸੋ ਜਿਹੜੇ ਜਸਟਿਸ ਰੋਬਰਟਸ ਆ, ਹੁਣ ਅੱਜ ਕੱਲ੍ਹ ਉਹ ਚੀਫ ਜਸਟਿਸ ਆ, ਉਹਨਾਂ ਨੇ ਉਹ ਵੀ ਜਿਹੜੇ ਆ ਇਸ ਹੱਕ ਦੇ ਵਿੱਚ ਹੀ ਆ ਵੀ ਇਹਨੂੰ ਇਸ ਤਰ੍ਹਾਂ ਹੀ ਰੱਖਣਾ ਚਾਹੀਦਾ ਆ। ਜੱਜ ਐਮੀ ਕੌਨੀ ਬੈਰਟ ਜਿਹੜੀ ਆ ਉਹ ਉਸਨੇ ਵੀ ਆਪਣੇ ਜਿਹੜੇ ਪੁਆਇੰਟ ਇਹਦੇ ਉੱਤੇ ਦਿੱਤੇ ਆ, ਪਰ ਲੱਗਦਾ ਨਹੀਂ ਉਹਨਾਂ ਦੇ ਵੀ ਜਿਹੜੇ ਉਲਟ ਕਿਸੇ ਤਰ੍ਹਾਂ ਹੈਗੇ ਆ। ਜੀ, ਸੋ ਇੱਦਾਂ ਲੱਗਦਾ ਵੀ ਅਜੇ ਆਉਂਦੇ ਸਮੇਂ ਦੇ ਵਿੱਚ ਜਿਹੜੀ ਕਵਰਡ ਕੈਲੀਫੋਰਨੀਆ ਉਸ ਦੇ ਅਧੀਨ ਹੀ ਆਉਂਦੀ ਹੈ ਅਫੋਰਡੇਬਲ ਹੈਲਥ ਕੇਅਰ ਐਕਟ, ਉਹ ਇਸੇ ਤਰੀਕੇ ਦੇ ਨਾਲ ਚੱਲਦੀ ਜਿਹੜੀ ਉਹ ਰਹੇਗੀ। ਸੋ ਇਸ ਨੂੰ ਗੈਰ ਸੰਵਿਧਾਨਕ ਜਿਹੜਾ ਉਹ ਕਰਾਰ ਦੇਣ ਦੀ ਕੋਸ਼ਿਸ਼ ਰਿਪਬਲਿਕਨਸ ਦੇ ਦੁਆਰਾ ਪਿਛਲੇ 4 ਸਾਲਾਂ ਤੋਂ ਲਗਾਤਾਰ ਜਾਰੀ ਆ, ਪਰ ਉਸ ਦੇ ਵਿੱਚ ਇਹਨਾਂ ਨੂੰ ਕਾਮਯਾਬੀ ਜਿਹੜੀ ਉਹ ਹਾਸਿਲ ਨਹੀਂ ਹੋਈ। ਰਿਪੀਲ ਐਂਡ ਰਿਪਲੇਸ ਦੀਆਂ ਗੱਲਾਂ ਜਿਹੜੀਆਂ ਆ ਇਹਨਾਂ ਦੇ ਦੁਆਰਾ ਜਿਹੜੀਆਂ ਧਰੀਆਂ ਦੀਆਂ ਧਰੀਆਂ ਉੱਦਾਂ ਹੀ ਰਹਿ ਗਈਆਂ, ਤੇ ਹੁਣ ਆਪਣੀ ਇਹਨਾਂ ਦੀ ਸੁਪਰੀਮ ਕੋਰਟ ਦੇ ਵਿੱਚ ਮੈਜੋਰਟੀ ਹੋਣ ਦੇ ਬਾਵਜੂਦ ਵੀ ਅਜੇ ਉਹਨਾਂ ਦੇ ਜਿਹੜਾ ਪਾਸੇ ਦਾ ਪੱਲੜਾ ਆ ਉਹ ਭਾਰਾ ਹੁੰਦਾ ਹੋਇਆ ਨਜ਼ਰ ਜਿਹੜਾ ਉਹ ਬਹੁਤਾ ਨਹੀਂ ਆ ਰਿਹਾ ਹੈਗਾ। ਤੇ ਅਗਲੀ ਜਿਹੜੀ ਅੱਜ ਗੱਲ ਕਰਦੇ ਜੀ, ਜੋ ਬਾਈਡਨ ਅੱਜ ਫਿਰ ਉਸਨੇ ਗੱਲਾਂ ਬਾਤਾਂ ਜਿਹੜੀਆਂ ਉਹ ਕੀਤੀਆਂ, ਤੇ ਉਸਨੇ ਕਿਹਾ ਵੀ ਇਹ ਬੜੀ ਸ਼ਰਮ ਵਾਲੀ ਗੱਲ ਆ ਵੀ ਜਿਹੜੇ ਡੋਨਲਡ ਟਰੰਪ ਆ ਉਹ ਇਸ ਨੂੰ ਆਪਣੀ ਇਲੈਕਸ਼ਨ ਨੂੰ ਕੰਸੀਡ ਜਿਹੜਾ ਉਹ ਨਹੀਂ ਕਰ ਰਹੇ, ਹਾਰ ਨੂੰ ਜਿਹੜਾ ਉਹ ਸਵੀਕਾਰਨ ਨਹੀਂ ਦੇ। ਹੈਲਥ ਕੇਅਰ ਦੇ ਉੱਤੇ ਵੀ ਜਿਹੜੇ ਆ ਉਹ ਬੋਲੇ ਹੈਗੇ ਆ, ਤੇ ਉਹਨਾਂ ਨੇ ਫਿਰ ਉਹੀ ਡਿਫੈਂਡ ਕੀਤਾ ਅਫੋਰਡੇਬਲ ਹੈਲਥ ਕੇਅਰ ਐਕਟ ਨੂੰ, ਤੇ ਸੁਪਰੀਮ ਕੋਰਟ ਦੇ ਵੱਲੋਂ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਕਹਿ ਲਓ ਵੀ ਆਵਾਜ਼ ਦੀ ਜਿਹੜੀ ਆ ਰਹੀ ਆ, ਤੇ ਉੱਧਰਲਾ ਪੱਲੜਾ ਭਾਰੀ ਹੋ ਰਿਹਾ ਆ। ਸੋ ਉਸ ਮਾਮਲੇ ਦੇ ਵਿੱਚ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਖੁਸ਼ੀ ਜੀ ਜਿਹੜੀ ਉਹ ਜ਼ਰੂਰ ਜਤਾਈ ਹੈਗੀ ਆ। ਉੱਧਰ ਸੈਨੇਟ ਮੈਜੋਰਟੀ ਦੇ ਲੀਡਰ ਮਿਚ ਮਕੋਨਲ, ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਆਖਿਆ ਆ ਵੀ ਜਿਹੜੀਆਂ ਇਸ ਟਾਈਮ ਰਾਸ਼ਟਰਪਤੀ ਟਰੰਪ ਦੇ ਦੁਆਰਾ ਲੀਗਲ ਚੈਲੰਜਸ ਕੀਤੇ ਜਾ ਰਹੇ ਹੈਗੇ ਆ, ਤੇ ਉਹ ਕੋਈ ਅਲਾਰਮ ਉਸ ਦੇ ਵਿੱਚ ਕੋਈ ਖਤਰੇ ਦੀ ਘੰਟੀ ਵਾਲੀ ਕੋਈ ਗੱਲ ਨਹੀਂ ਹੈਗੀ। ਤੇ ਕਹਿੰਦੇ ਵੀ ਜਿਹੜਾ ਵੀ ਜਨਵਰੀ ਦੇ ਵਿੱਚ ਆਫਿਸ ਦੀ ਸਹੁੰ ਜਿਹੜੇ ਉਹ ਚੱਕਣਗੇ, ਤੇ ਉਹ ਉਸ ਤੋਂ ਬਾਅਦ ਦੇ ਵਿੱਚ ਆਪਾਂ ਸਾਰੇ ਜਣੇ ਹੀ ਉਹ ਕੰਮ ਜਿਹੜਾ ਉਹ ਹੋਵੇਗਾ। ਉੱਧਰ ਐਡੀਸਨ ਰਿਸਰਚ ਨੇ ਜਿਹੜਾ ਦੱਸਿਆ ਨਾਰਥ ਕੈਰੋਲੀਨਾ ਦੀ ਜਿਹੜੀ ਸੈਨੇਟ ਦੀ ਸੀਟ ਹੈਗੀ ਆ, ਉੱਥੇ ਜਿਹੜੇ ਇਨਕੰਬੈਂਟ ਸੈਨੇਟਰ ਥੌਮ ਟਿਲਸ ਜਿਹੜੇ ਆ ਉਹਨਾਂ ਦੇ ਜਿਹੜੀ ਪ੍ਰੋਜੈਕਟ ਕੀਤਾ ਵੀ ਉਹ ਉੱਥੇ ਜਿੱਤ ਜਾਣਗੇ। ਇਨਫੈਕਟ ਜਿਹੜੇ ਕੈਲ ਕਨਿੰਗਹੈਮ ਹੈਗੇ ਆ,
ਜਿਹੜੇ ਡੈਮੋਕ੍ਰੇਟ ਪਾਰਟੀ ਦੇ ਕੈਂਡੀਡੇਟ ਸੀਗੇ, ਉਹਨਾਂ ਨੇ ਕਹਿੰਦੇ ਵੀ ਜਿਹੜੇ ਸੈਨੇਟਰ ਟਿਲਸ ਆ ਉਹਨਾਂ ਨੂੰ ਕਾਲ ਕਰਕੇ ਆਪਣੀ ਹਾਰ ਜਿਹੜੀ ਆ ਉਹ ਸਵੀਕਾਰ ਲਈ ਆ। ਤੇ ਹੁਣ ਕਹਿੰਦੇ ਵੀ ਸੈਨੇਟ ਦਾ ਕੰਟਰੋਲ 2 ਜਿਹੜੀਆਂ ਰਨ ਆਫ ਜਿਹੜੀਆਂ ਰਹਿ ਗਈਆਂ ਨੇ ਸੀਟਸ ਜਾਰਜੀਆ ਦੀਆਂ, ਉਸ ਦੇ ਉੱਤੇ ਜਿਹੜਾ ਉਹ ਸਭ ਕੁਝ ਨਿਰਭਰ ਕਰੂਗਾ। ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜੇ ਜੋ ਬਾਈਡਨ ਪ੍ਰੈਜ਼ੀਡੈਂਟ ਇਲੈਕਟ ਹੈਗੇ ਆ, ਉਹ ਕਿਸੇ ਤਰ੍ਹਾਂ ਦੀ ਵੀ ਇੰਟੈਲੀਜੈਂਸ ਰਿਪੋਰਟਸ ਨਹੀਂ ਰਿਸੀਵ ਕਰ ਰਹੇ, ਕਿਉਂਕਿ ਜਿਹੜਾ ਟਰੰਪ ਆਫੀਸ਼ੀਅਲਸ ਆ ਉਹ ਉਹਨਾਂ ਨੂੰ ਹਜੇ ਤੱਕ ਰਿਕੋਗਨਾਈਜ਼ ਹੀ ਨਹੀਂ ਕਰ ਰਿਹਾ ਐਜ਼ ਏ ਪ੍ਰੈਜ਼ੀਡੈਂਟ ਇਲੈਕਟ। ਸੋ ਜਦੋਂ ਉਹ ਰਿਕੋਗਨਾਈਜ਼ ਕਰਨਗੇ ਉਸ ਤੋਂ ਬਾਅਦ ਹੀ ਜਿਹੜੀ ਆ ਜੋ ਬਾਈਡਨ ਦੀ ਜਿਹੜੀ ਟੀਮ ਹੈਗੀ ਆ ਉਹਨਾਂ ਨੂੰ ਇੰਟੈਲੀਜੈਂਸ ਰਿਪੋਰਟਸ ਜਿਹੜੀਆਂ ਮਿਲਣੀਆਂ ਸ਼ੁਰੂ ਹੋਣਗੀਆਂ। ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਜੋ ਬਾਈਡਨ ਨੇ ਆਲਰੇਡੀ ਆਪਣੀ ਟ੍ਰਾਂਜ਼ੀਸ਼ਨ ਟੀਮ ਦੇ ਉੱਤੇ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ। ਕੋਵਿਡ ਨੂੰ ਲੈ ਕੇ ਵੀ ਉਹਨਾਂ ਨੇ 19 ਬੰਦਿਆਂ ਦੀ ਇੱਕ ਆਪਣੀ ਜਿਹੜੀ ਰਿਪੋਰਟ ਆ, ਆਪਣੀ ਇੱਕ ਜਿਹੜੀ ਆ ਕਮੇਟੀ ਬਣਾਈ ਹੈਗੀ ਆ, ਜਿਹੜੀ ਇਹਦੇ ਉੱਤੇ ਵਰਕਆਊਟ ਕਰੂਗੀ। ਜੀ, ਉਹਨਾਂ ਨੇ ਜਿਹੜਾ ਰਾਈਟ ਨਾਓ ਜਿੱਦਾਂ ਤੁਸੀਂ ਕਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਟ੍ਰਾਂਜ਼ੀਸ਼ਨ ਦੇ ਵਿੱਚ ਬਿਲਕੁਲ ਵੀ ਜਿਹੜੀ ਉਹ ਮਦਦ ਨਹੀਂ ਕਰ ਰਹੇ, ਤੇ ਉਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਉਹ ਆਪਣੇ ਪੱਧਰ ਦੇ ਉੱਤੇ ਟ੍ਰਾਂਜ਼ੀਸ਼ਨ ਦੀ ਕਾਰਵਾਈ ਆ ਉਸ ਨੂੰ ਸ਼ੁਰੂ ਜਿਹੜਾ ਉਹ ਰੱਖਣਗੇ, ਕੰਮ ਜਿਹੜਾ ਉਹ ਕਰਨਗੇ। ਉੱਦਾਂ ਟਰੰਪ ਕੈਂਪੇਨ ਨੇ ਅੱਜ ਜਿਹੜਾ ਇਹ ਦੱਸਿਆ ਵੀ ਉਹ ਮਿਸ਼ੀਗਨ ਦੇ ਵਿੱਚ ਵੀ ਇੱਕ ਲਾਸੂਟ ਆ ਉਹ ਫਾਈਲ ਕਰਨ ਜਾ ਰਹੇ ਆ ਵੋਟਿੰਗ ਇਰਰੈਗੂਲੈਰਿਟੀਜ਼ ਨੂੰ ਲੈ ਕੇ। ਉਧਰ ਜਿਹੜਾ ਪੈਨਸਿਲਵੇਨੀਆ ਦੀ ਈਰੀ ਕਾਊਂਟੀ ਦੇ ਵਿੱਚ ਇੱਕ ਪੋਸਟਲ ਆਫਿਸ ਦੇ ਦੁਆਰਾ ਕਥਿਤ ਤੌਰ ਤੇ ਦੋਸ਼ ਲਾਏ ਗਏ ਸੀਗੇ ਵੀ ਬੈਲਟ ਟੈਂਪਰਿੰਗ ਹੋਈ ਆ, ਉਹ ਅੱਜ ਸਾਹਮਣੇ ਆਇਆ ਹੈ ਤੇ ਉਸਨੇ ਕਿਹਾ ਵੀ ਉਹਨੇ ਮਨ ਘੜਤ ਜਿਹੜੇ ਇਹ ਦੋਸ਼ ਆ ਆਪਣੇ ਵੱਲੋਂ ਜਿਹੜੇ ਉਹ ਬਣਾਏ ਸੀ, ਤੇ ਇਹਨਾਂ ਦੋਸ਼ਾਂ ਨੂੰ ਹੀ ਜਿਹੜਾ ਮੁੱਖ ਆਧਾਰ ਰੱਖ ਕੇ ਜਿਹੜੇ ਰਿਪਬਲਿਕਨਸ ਆ ਉਹ ਐਵੀਡੈਂਸ ਦੇ ਵਜੋਂ ਜਿਹੜੇ ਉਹ ਪੇਸ਼ ਕਰ ਰਹੇ ਸੀਗੇ ਵੀ ਵੋਟਿੰਗ ਇਰਰੈਗੂਲੈਰਿਟੀਜ਼ ਜਿਹੜੀਆਂ ਹੋਈਆਂ ਆ ਉੱਥੇ ਪੈਨਸਿਲਵੇਨੀਆ ਦੀਆਂ ਜਿਹੜੀਆਂ ਆ ਇਲੈਕਸ਼ਨਸ ਆ ਉਸ ਦੇ ਵਿੱਚ। ਸੋ ਇਹ ਹੁਣ ਕਿਤੇ ਨਾ ਕਿਤੇ ਇਹਨਾਂ ਦੇ ਲਈ ਜਿਹੜਾ ਉਹ ਝਟਕਾ ਹੈ। ਕੱਲ੍ਹ ਸੈਨੇਟਰ ਲਿੰਡਸੀ ਗ੍ਰਾਹਮ ਉਹਨਾਂ ਨੇ ਵੀ ਇਸ ਜਿਹੜੀ ਗੱਲ ਦਾ ਕਹਿ ਲਓ ਵੀ ਉਹਨਾਂ ਨੇ ਗੱਲ ਕੀਤੀ ਸੀਗੀ, ਸਾਈਟ ਕੀਤਾ ਸੀਗਾ, ਦੱਸਿਆ ਸੀਗਾ ਵੀ ਇਸ ਤਰੀਕੇ ਦੇ ਨਾਲ ਕੋਈ ਜਣਾ ਉਹ ਆਖ ਰਿਹਾ ਆ। ਤੇ ਹੁਣ ਜਿਹੜਾ ਆ ਇਹ ਦੇਖੋ ਉਸੇ ਆਧਾਰ ਦੇ ਉੱਤੇ ਫੈਡਰਲ ਇਨਵੈਸਟੀਗੇਸ਼ਨ ਦੀ ਜਾਂਚ ਦੇ ਲਈ ਜਸਟਿਸ ਡਿਪਾਰਟਮੈਂਟ 'ਚ ਉਹਨਾਂ ਨੇ ਚਿੱਠੀ ਲਿਖੀ, ਜਿਸ ਤੋਂ ਬਾਅਦ 'ਚ ਅਟਾਰਨੀ ਜਨਰਲ ਉਹਨਾਂ ਨੇ ਕਿਹਾ ਵੀ ਫੈਡਰਲ ਪ੍ਰੋਸੀਕਿਊਟਰਸ ਆ ਉਹ ਇਸ ਦੇ ਵਿੱਚ ਜਿਹੜੀ ਜਾਂਚ ਆ ਉਹ ਕਰਨ ਦੀ ਕੋਸ਼ਿਸ਼ ਕਰਨਗੇ ਵੀ ਕ੍ਰੈਡੀਬਲ ਐਲੀਗੇਸ਼ਨ ਜਿਹੜੀਆਂ ਹੈਗੀਆਂ। ਤੇ ਹੁਣ ਜਿਸ ਆਧਾਰ ਦੇ ਉੱਤੇ ਜਾਂਚ ਸ਼ੁਰੂ ਹੋਣੀ ਸੀ, ਹੁਣ ਇਹੀ ਉਹ ਪਤਾ ਲੱਗਾ ਵੀ ਉਹ ਝੂਠ ਦੇ ਆਧਾਰ ਦੇ ਉੱਤੇ ਸੀਗੀ। ਉਸਨੇ ਜਾਣਬੁੱਝ ਕੇ ਕਹਿੰਦੇ ਆਪਣੇ ਵੱਲੋਂ ਹੀ ਜਿਹੜੀ ਇੱਕ ਦੋਸ਼ ਆ ਉਹ ਲਾ ਦਿੱਤੇ ਸੀਗੇ। ਸੋ ਇਹ ਹੁਣ ਕਾਫੀ ਮੁਸ਼ਕਲ ਹੋ ਸਕਦੀ ਆ ਜਿਹੜੇ ਟਰੰਪ ਕੈਂਪੇਨ ਆ ਉਹਨਾਂ ਨੂੰ ਇਹ ਦੋਸ਼ ਜਿਹੜੇ ਉੱਥੇ ਸਾਬਤ ਕਰਨ ਦੇ ਲਈ, ਤੇ ਕਿਉਂਕਿ ਜਿਹੜਾ ਇਹਨਾਂ ਦਾ ਗਵਾਹ ਸੀਗਾ ਉਹੀ ਹੁਣ ਮੁੱਕਰਦਾ ਹੋਇਆ ਨਜ਼ਰ ਆ ਰਿਹਾ ਆ। ਅਗਲੀ ਖਬਰ ਵਾ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਆ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਰੈਡੀ ਹੋ ਆਪਣਾ ਜਿਹੜੀ ਪਾਵਰ ਆ ਉਹਨੂੰ ਹੈਂਡਓਵਰ ਕਰਨ ਦੇ ਲਈ ਪ੍ਰੈਜ਼ੀਡੈਂਟ ਇਲੈਕਟ ਬਾਈਡਨ ਉਹਨਾਂ ਦੇ ਕੋਲ, ਤਾਂ ਉਹਨਾਂ ਨੇ ਕਿਹਾ ਬਿਲਕੁਲ ਆਪਾਂ ਰੈਡੀ ਹੈਗੇ ਆ। ਇੱਕ ਪੁਆਇੰਟ ਤੇ ਆ ਕੇ ਆਪਾਂ ਨੂੰ ਜਿਹੜਾ ਸਾਰਾ ਆ ਜਦੋਂ ਲੀਗਲ ਵੋਟਸ ਕਾਊਂਟ ਹੋ ਗਈਆਂ ਉਸ ਤੋਂ ਬਾਅਦ ਆਪਾਂ ਜਿਹੜਾ ਉਹਨਾਂ ਨੂੰ ਹੈਂਡਓਵਰ ਕਰ ਦੇਵਾਂਗੇ। ਤੇ ਨਾਲ ਹੀ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਇਹ ਵਾਅਦਾ ਵੀ ਕੀਤਾ ਆ ਵੀ ਇਹ ਜਿਹੜੀ ਟ੍ਰਾਂਜੀਸ਼ਨ ਹੈਗੀ ਆ ਇਹ ਬੜੀ ਸਮੂਥ ਹੋਊਗੀ। ਸੋ ਇਸੇ ਤਰ੍ਹਾਂ ਹੋਰ ਜਿਹੜੇ ਵਰਲਡ ਲੀਡਰਸ ਹੈਗੇ ਆ ਉਹਨਾਂ ਨੇ ਵਧਾਈਆਂ ਦੇਣੀਆਂ ਜੋ ਬਾਈਡਨ ਉਹਨਾਂ ਨੂੰ ਸ਼ੁਰੂ ਕੀਤੀਆਂ ਹੋਈਆਂ ਹੈਗੀਆਂ। ਅੱਜ ਸਵੇਰੇ ਆਪਾਂ ਸਾਂਝੀ ਕੀਤੀ ਸੀ ਖਬਰ ਕਿਸ ਤਰ੍ਹਾਂ ਜਿਹੜੇ ਯੂਕੇ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਵੀ ਜਿਹੜੀਆਂ ਕੰਗ੍ਰੈਚੁਲੇਸ਼ਨਸ ਹੈਗੀਆਂ ਆ ਜੋ ਬਾਈਡਨ ਉਹਨਾਂ ਨੂੰ ਦੇ ਦਿੱਤੀਆਂ ਹੈਗੀਆਂ। ਜੀ, ਟਰਕੀ ਦੇ ਐਰਡੋਗਨ ਉਸਨੇ ਵੀ ਜਿਹੜੇ ਜੋ ਬਾਈਡਨ ਨੂੰ ਵਧਾਈ ਦਿੱਤੀ ਆ। ਇਸ ਮੌਕੇ ਚਾਈਨਾ, ਰਸ਼ੀਆ ਤੇ ਜਿਹੜਾ ਮੈਕਸੀਕੋ ਇਹਨਾਂ ਦੇ ਜਿਹੜੇ ਲੀਡਰਸ ਤੇ ਬ੍ਰਾਜ਼ੀਲ ਦਾ ਜਿਹੜੇ ਇਹਨਾਂ ਲੀਡਰਸ ਦੇ ਦੁਆਰਾ ਅਜੇ ਤੱਕ ਉਸ ਨੂੰ ਵਧਾਈ ਜਿਹੜੀ ਉਹ ਨਹੀਂ ਦਿੱਤੀ ਗਈ ਹੋਈ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਪੋਸਟਲ ਸਰਵਿਸ ਆ ਉਹ ਕਹਿੰਦੇ ਉਹਨਾਂ ਕੋਲ ਹਜੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਲਟਸ ਆ ਮੇਲ ਦੇ ਵਿੱਚ ਆ ਰਹੇ ਹੈਗੇ ਆ। ਇਹ ਨਵੇਂ ਜਿਹੜੇ ਕੋਰਟ ਦੇ ਵਿੱਚ ਡਾਕੂਮੈਂਟ ਫਾਈਲ ਕੀਤੇ ਗਏ ਆ ਉਹਨਾਂ ਤੋਂ ਪਤਾ ਲੱਗਿਆ ਹੈਗਾ। ਨਵਾਂ ਜਿਹੜਾ ਡਾਟਾ ਕੰਪਾਈਲ ਹੋਇਆ ਹੈਗਾ ਕਹਿੰਦੇ ਪਈ ਈਵਨ ਮੰਡੇ ਤੱਕ ਵੀ ਹੰਡਰਡਸ ਆਫ ਜਿਹੜੇ ਵੋਟਸ ਆ ਉਹ ਆ ਰਹੇ ਸੀ ਪੈਨਸਿਲਵੇਨੀਆ, ਮਿਸ਼ੀਗਨ, ਐਰੀਜ਼ੋਨਾ ਦੇ ਵਿੱਚ। ਈਵਨ ਦੋ ਇਹਨਾਂ ਸਟੇਟਾਂ ਦੇ ਵਿੱਚ ਜਿਹੜੀ ਲੀਡ ਆ ਉਹ ਇੰਨੀ ਜ਼ਿਆਦਾ ਨਹੀਂ ਹੈਗੀ ਦੋਨਾਂ ਕੈਂਡੀਡੇਟਸ ਦੇ ਵਿੱਚ। ਕਹਿੰਦੇ 121 ਬੈਲਟਸ ਕੱਲ੍ਹ ਜਿਹੜੇ ਸੋਮਵਾਰ ਅਟਲਾਂਟਾ 'ਚ ਆਏ, 293 ਫਿਲਡੈਲਫੀਆ, 109 ਸੈਂਟਰਲ ਪੈਨਸਿਲਵੇਨੀਆ, 171 ਸੈਂਟਰਲ ਐਰੀਜ਼ੋਨਾ, 83 ਡੈਟਰੋਇਟ 'ਚ। ਸੋ ਇਹ ਬੈਲਟਸ ਨੂੰ ਲੈ ਕੇ ਜਿਹੜੀ ਇੱਕ ਲੜਾਈ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਆਲਰੇਡੀ ਚੱਲ ਰਹੀ ਹੈਗੀ ਵੀ ਕਿਹੜੇ ਬੈਲਟਸ ਜਿਹੜੇ ਆ ਉਹ ਕਾਊਂਟ ਹੋਣੇ ਚਾਹੀਦੇ ਆ।
ਜੀ। ਜੀਓਪੀ ਦੇ ਜਿਹੜੇ ਸੈਨੇਟਰ ਪੈਨਸਿਲਵੇਨੀਆ ਤੋਂ ਹੈਗੇ ਨੇ ਪੈਟਰਿਕ ਟੂਮੀ, ਉਹਨਾਂ ਨੇ ਵੀ ਅੱਜ ਕਿਤੇ ਨਾ ਕਿਤੇ ਲੱਗਦਾ ਆ ਵੀ ਇਹ ਹਾਮੀ ਭਰੀ ਆ ਵੀ ਬਾਈਡਨ ਜਿਹੜੇ ਆ ਉਹ ਸੰਭਾਵੀ ਤੌਰ ਦੇ ਉੱਤੇ ਅਗਲੇ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਜਿਹੜੇ ਉਹ ਹੋਣਗੇ। ਤੇ ਉਹਨਾਂ ਨੇ ਇਹ ਵੀ ਸਿਫਾਰਿਸ਼ ਕੀਤੀ ਆ ਟਰੰਪ ਹੁਣਾਂ ਨੂੰ ਵੀ ਆਪਣੀ ਟ੍ਰਾਂਜੀਸ਼ਨ ਆ ਉਸ ਨੂੰ ਸ਼ੁਰੂ ਜਿਹੜਾ ਉਹ ਕਰ ਦੇਣਾ ਚਾਹੀਦਾ ਆ। ਟੂਮੀ ਉਹਨਾਂ ਦੀ ਜਿਹੜੀ ਟਰਮ ਆ 2022 ਦੇ ਵਿੱਚ ਖਤਮ ਹੋਊਗੀ ਤੇ ਉੱਥੇ ਉਹਨਾਂ ਦੀ ਮੁੜ ਦੁਬਾਰਾ ਜਿਹੜੀ ਆ ਰੀ-ਇਲੈਕਸ਼ਨ ਦਾ ਮਸਲਾ ਜਿਹੜਾ ਉਹ ਆਵੇਗਾ। ਉਸ ਦੌਰਾਨ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਟ੍ਰਾਂਜੀਸ਼ਨ ਤੋਂ ਬਾਅਦ ਦੇ ਵਿੱਚ ਇਹ ਸਹੁੰ ਜਿਹੜੀ ਉਹ ਜਿਹੜੇ ਉਹ ਚੁੱਕ ਲੈਣਗੇ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਆ। ਉਧਰ ਵਿਸਕੌਨਸਨ ਦੇ ਇੱਕ ਇਲੈਕਸ਼ਨ ਅਫੀਸ਼ੀਅਲ ਉਹਨਾਂ ਨੇ ਇੱਕ ਵਾਰੀ ਫੇਰ ਜਿਹੜੀ ਇੱਕ ਸਟੇਟਮੈਂਟ ਜਾਰੀ ਕੀਤੀ, ਕਹਿੰਦੇ ਵੀ ਹੁਣ ਤੱਕ ਸਾਡੇ ਕੋਲ ਕੋਈ ਵੀ ਸਬੂਤ ਅਜਿਹਾ ਨਹੀਂ ਹੈਗਾ ਵੀ ਜਿਹੜਾ ਇਹ ਕਵੇ ਵੀ ਕੋਈ ਸਟੇਟ ਦੇ ਵਿੱਚ ਵੋਟਿੰਗ ਨੂੰ ਲੈ ਕੇ ਜਿਹੜੀਆਂ ਆ ਉਹ ਪ੍ਰੋਬਲਮਸ ਰਹੀਆਂ ਸੀ। ਬਾਈਡਨ ਵਿਸਕੌਨਸਨ ਦੇ ਵਿੱਚ 20,500 ਵੋਟ ਦੇ ਨਾਲ ਰਾਸ਼ਟਰਪਤੀ ਟਰੰਪ ਦੇ ਨਾਲੋਂ ਅੱਗੇ ਚੱਲ ਰਹੇ ਆ। ਵਿਸਕੌਨਸਨ ਦੇ ਇਲੈਕਸ਼ਨ ਕਮਿਸ਼ਨ ਦੇ ਐਡਮਿਨਿਸਟ੍ਰੇਟਰ ਮੇਗਨ ਵੋਲਫ ਉਹਨਾਂ ਨੇ ਇਹ ਜਿਹੜੀ ਸਟੇਟਮੈਂਟ ਆ ਉਹ ਹੁਣ ਜਾਰੀ ਕੀਤੀ ਹੈਗੀ ਆ। ਜੀ। ਅਗਲੀ ਖਬਰ ਜਿਹੜੀ ਆ ਨਾਰਥ ਕੈਰੋਲੀਨਾ ਤੋਂ ਆ ਰਹੀ ਹੈ। ਨਾਰਥ ਕੈਰੋਲੀਨਾ ਦੇ ਵਿੱਚ ਕੈਲ ਕਨਿੰਗਹਮ ਜਿਹੜੇ ਆ ਉਹਨਾਂ ਨੇ ਆਪਣੀ ਹਾਰ ਥੌਮ ਟਿਲਸ ਤੋਂ ਮੰਨ ਲਈ ਹੈਗੀ ਆ। ਸੋ ਥੌਮ ਟਿਲਸ ਰਿਪਬਲਿਕਨ ਹੈਗੇ ਆ, ਇਹ ਹੁਣ ਨਵੇਂ ਜਿਹੜੇ ਸੈਨੇਟਰ ਹੋਣਗੇ। ਸੋ ਇਹਦੇ ਨਾਲ ਜਿਹੜੀ ਆ ਹੁਣ ਜੀਓਪੀ ਦੇ ਕੋਲ ਰਿਪਬਲਿਕਨ ਸੈਨੇਟਰਸ ਦੀ ਜਿਹੜੀ ਗਿਣਤੀ ਆ ਉਹ 49 ਹੋ ਗਈ ਹੈਗੀ ਆ। ਡੈਮੋਕ੍ਰੇਟਸ ਦੇ ਕੋਲ 48 ਹੈਗੀ ਆ। ਤੇ ਅਲਾਸਕਾ ਦੀ ਸੀਟ ਜਿਹੜੀ ਆ ਉਹ ਡਿਸਾਈਡ ਹੋਣੀ ਆ, ਪਰ ਰਿਪਬਲਿਕਨਸ ਉੱਥੇ ਕਾਫੀ ਵੱਡੀ ਲੀਡ ਦੇ ਨਾਲ ਚੱਲ ਰਹੇ ਆ, ਪਰ ਉੱਥੇ ਜਿਹੜੀ ਕਾਊਂਟਿੰਗ ਆ ਕਾਫੀ ਸਲੋ ਚੱਲ ਰਹੀ ਹੈਗੀ ਆ। ਸੋ ਜੇ ਉਹ ਅਲਾਸਕਾ ਦੀ ਲੈ ਜਾਂਦੇ ਤਾਂ 50 ਸੀਟਸ ਜਿਹੜੀਆਂ ਆ ਸੈਨੇਟ ਦੀਆਂ ਰਿਪਬਲਿਕਨਸ ਦੇ ਕੋਲ ਹੋਣਗੀਆਂ, ਤੇ 2 ਸੀਟਾਂ ਜਿਹੜੀਆਂ ਜਾਰਜੀਆ ਦੇ ਵਿੱਚ ਉਹ ਰਨ ਆਫ ਇਲੈਕਸ਼ਨ ਹੋਏਗੀ ਉਹਨਾਂ ਦੀ, ਉਹ ਜਨਵਰੀ ਦੇ ਵਿੱਚ ਇਲੈਕਸ਼ਨ ਹੋਊਗੀ। ਸੋ ਉਸ ਤੋਂ ਬਾਅਦ ਪਤਾ ਚੱਲੇਗਾ ਵੀ ਕਿਹਦੇ ਕੋਲ ਜਿਹੜੀ ਆ ਮੈਜੋਰਟੀ ਹੈਗੀ ਆ। ਜੀ, ਬਿਲਕੁਲ। ਸੋ ਲੱਗ ਇਹੀ ਰਿਹਾ ਆ ਵੀ ਜਿਹੜੇ ਸੈਨੇਟ ਦੇ ਵਿੱਚ ਜੀਓਪੀ ਵਾਲੇ ਆ ਆਪਣੀ ਜਿਹੜੀ ਆ ਇਸ ਮੈਜੋਰਟੀ ਨੂੰ ਬਰਕਰਾਰ ਰੱਖ ਸਕਦੇ ਆ, ਪਰ ਜਿਹੜੀ ਜਾਰਜੀਆ ਦੇ ਵਿੱਚ ਜੋ ਬਾਈਡਨ ਦੀ ਜਿਹੜੀ ਉਹ ਜਿੱਤ ਹੋਈ ਆ ਉਸ ਨੂੰ ਲੈ ਕੇ ਡੈਮੋਕ੍ਰੇਟ ਵੀ ਜਿਹੜੇ ਉਹ ਖੁਸ਼ ਤੇ ਹੈਗੇ ਹੀ ਨੇ, ਤੇ ਨਾਲ ਦੇ ਨਾਲ ਉਹਨਾਂ ਨੂੰ ਇਹ ਵੀ ਲੱਗ ਰਿਹਾ ਵੀ ਹੋ ਸਕਦਾ ਵੀ ਜਿਹੜੀਆਂ 2 ਸੈਨੇਟ ਦੀਆਂ ਸੀਟਸ ਆ ਇਹ ਰਨ ਆਫ ਇਲੈਕਸ਼ਨ ਦੇ ਵਿੱਚ ਉਸ ਨੂੰ ਜਿੱਤ ਸਕਣ। ਸਟੇਸੀ ਐਬਰਾਹਮਸ, ਐਂਡਰਿਊ ਯੈਂਗ, ਹੋਰ ਬਹੁਤ ਸਾਰੇ ਡੈਮੋਕ੍ਰੇਟ ਦੇ ਜਿਹੜੇ ਲੀਡਰਸ ਨੇ ਉਹ ਹੁਣ ਉੱਥੇ ਜਾ ਕੇ ਇੱਕ ਹਿਸਾਬ ਦੇ ਨਾਲ ਆਪਣੇ ਡੇਰੇ ਲਾਉਣਗੇ ਤੇ ਨਾਲ ਦੇ ਨਾਲ ਜਿਹੜਾ ਆ ਉਹ ਦੇਖਣਗੇ ਵੀ ਕੌਣ ਜਿੱਤਦਾ ਕੌਣ ਹਾਰਦਾ ਹੈ। ਸੋ ਜਨਵਰੀ ਦੇ ਵਿੱਚ ਉੱਥੇ ਜਿਹੜੀਆਂ ਇਲੈਕਸ਼ਨਸ ਆ ਉਹ ਹੋਣ ਜਾ ਰਹੀਆਂ ਹੈਗੀਆਂ ਆ। ਸੋ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਕਰਦੇ ਜਾਈਏ, ਜਸਟਿਸ ਕਲੈਰੈਂਸ ਥੋਮਸ ਉਹਨਾਂ ਨੇ ਇਸ ਪੈਂਡੇਮਿਕ ਦੇ ਉੱਤੇ ਜਿਹੜੀ ਅਫੋਰਡੇਬਲ ਕੇਅਰ ਐਕਟ ਦੇ ਮਸਲੇ ਦੇ ਦੌਰਾਨ ਇੰਟੈਰੋਗੇਸ਼ਨ ਜਿਹੜੀ ਜਿੱਦਾਂ ਕਹਿ ਲਓ ਵੀ ਵਕੀਲਾਂ ਨੂੰ ਦੋਨਾਂ ਪਾਸਿਆਂ ਨੂੰ ਜਿਹੜਾ ਇਹ ਸਵਾਲ ਜਿਹੜਾ ਉਹ ਕਿਤੇ ਨਾ ਕਿਤੇ ਮਾਸਕ ਮੈਂਡੇਟ ਦੇ ਉੱਤੇ ਵੀ ਜਿਹੜਾ ਉਹਨਾਂ ਨੇ ਸਵਾਲ ਚੁੱਕਿਆ ਹੈਗਾ ਆ ਵੀ ਕਹਿੰਦੇ ਵੀ ਕੀ ਲੋਕਾਂ ਦੇ ਕੋਲ ਸੰਵਿਧਾਨਿਕ ਤੌਰ ਦੇ ਉੱਤੇ ਕੋਈ ਸਟੈਂਡ ਹੋਵੇਗਾ ਵੀ ਚੈਲੰਜ ਕਰ ਸਕਣ ਵੀ ਜਿਹੜਾ ਮਾਸਕ ਆ ਉਸ ਨੂੰ ਮੈਂਡੇਟ ਤੌਰ ਦੇ ਉੱਤੇ ਜਿਹੜਾ ਉਹ ਪਹਿਨਣਾ ਚਾਹੀਦਾ ਆ ਜਾਂ ਨਹੀਂ ਚਾਹੀਦਾ। ਆਲਰੇਡੀ ਆਪਾਂ ਦੇਖਿਆ ਵੀ ਅਮਰੀਕਾ ਦੇ ਵਿੱਚ ਪੈਂਡੇਮਿਕ ਦੇ ਸ਼ੁਰੂ ਤੋਂ ਲੈ ਕੇ ਅਜੇ ਤੱਕ ਵੀ ਮਾਸਕ ਨੂੰ ਲੈ ਕੇ ਜਿਹੜੇ ਲੋਕ ਆ ਉਹ ਡਿਵਾਈਡਡ ਹੈਗੇ ਨੇ, ਪਰ ਜੇ ਦੇਖਿਆ ਜਾਵੇ ਮਾਸਕ ਪਹਿਨਣ ਦੇ ਨਾਲ ਕਾਫੀ ਜਿਹੜੇ ਆ ਉਹ ਲੋਕਾਂ ਦਾ ਬਚਾਅ ਵੀ ਹੋਇਆ ਆ ਤੇ ਉਸਦੇ ਜਿਹੜੇ ਉੱਦਾਂ ਵੀ ਫਾਇਦੇ ਜਿਹੜੇ ਇਸ ਪੱਖ ਤੋਂ ਜਿਹੜੇ ਉਹ ਰਹੇ ਆ। ਲੋਕਾਂ ਨੂੰ ਆਮ ਸੀਜ਼ਨਲ ਫਲੂ ਆ ਉਸ ਤੋਂ ਵੀ ਜਿਹੜਾ ਆ ਉਹ ਉਸ ਤੋਂ ਵੀ ਉਹਨਾਂ ਨੂੰ ਬਚਾਅ ਮਿਲਿਆ ਆ। ਸੋ ਇਹ ਹੁਣ ਸੰਵਿਧਾਨਿਕ ਤੌਰ ਦੇ ਉੱਤੇ ਠੀਕ ਆ ਜਾਂ ਨਹੀਂ ਠੀਕ ਆ ਉਸ ਨੂੰ ਜੇ ਆਪਾਂ ਸਾਈਡ ਤੇ ਰੱਖਦੇ ਹੋਏ ਸਿਹਤ ਪੱਖੋਂ ਆਪਣੇ ਤੇ ਦੂਜਿਆਂ ਦੀ ਸਿਹਤ ਦੇ ਲਈ ਇਸ ਨੂੰ ਜਿਹੜਾ ਜ਼ਰੂਰ ਪਹਿਨਣਾ ਚਾਹੀਦਾ ਹੈਗਾ ਆ। ਅਗਲੀ ਖਬਰ ਸਾਡੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਪਈ ਕਰੋਨਾ ਵਾਇਰਸ ਦੇ ਕੇਸਾਂ ਦੇ ਵਿੱਚ ਵਾਧਾ ਹੋਇਆ ਆ। ਹੁਣ 11 ਕਾਉਂਟੀਜ਼ ਨੂੰ ਜਿਹੜਾ ਆ ਬੈਕਵਰਡ ਪੋਜੀਸ਼ਨ 'ਚ ਪਾਤਾ ਹੈ ਰੀਓਪਨਿੰਗ ਪਲਾਨ ਦੇ ਲਈ, ਜਿਨ੍ਹਾਂ ਦੇ ਵਿੱਚ ਜਿਹੜੀ ਆ ਸੈਨ ਫਰਾਂਸਿਸਕੋ ਏਰੀਆ ਵੀ ਆਉਂਦਾ। ਕਹਿੰਦੇ ਸੈਨ ਫਰਾਂਸਿਸਕੋ 'ਚ ਵੀ ਕੇਸਾਂ ਦੀ ਗਿਣਤੀ ਵਧੀ ਗਈ ਹੈਗੀ ਆ। ਸੈਨ ਡੀਗੋ, ਸੈਕਰਾਮੈਂਟੋ ਤੇ ਸਟੈਨਿਸਲਸ ਕਾਉਂਟੀਜ਼ ਸਾਰੀਆਂ ਇਹਨਾਂ ਨੂੰ ਪਰਪਲ ਟਾਇਰ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਆ। ਸੋ ਇਹਦੇ ਮਤਲਬ ਇੱਥੇ ਜਿਹੜੇ ਰੈਸਟੋਰੈਂਟਸ ਆ ਉਹਨਾਂ ਦੇ ਅੰਦਰ ਖਾਣ ਦੀ ਜਿਹੜੀ ਮਨਾਹੀ ਹੋਊਗੀ, ਬਾਹਰ ਜਿਹੜਾ ਓਪਨ
ਸਪੇਸ ਹੈਗਾ ਉੱਥੇ ਜਿਹੜਾ ਆ ਕੋਈ ਵੀ ਖਾਣਾ ਖਾਧਾ ਜਾ ਸਕਦਾ ਹੈਗਾ ਆ। ਸੋ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ 11 ਕਾਉਂਟੀਜ਼ ਦੇ ਵਿੱਚ ਜਿਹੜੇ ਕੇਸਾਂ ਦੀ ਗਿਣਤੀ ਵਧੀ ਹੈਗੀ ਆ। ਜਿਹੜੀਆਂ ਹੋਰ ਕੰਟਰੀਜ਼ ਬੈਕਵਰਡ ਮੂਵ ਕੀਤੀਆਂ ਗਈਆਂ ਐਮਾਡੋਰ, ਕੋਂਟਰਾ ਕੋਸਟਾ, ਐਲ ਡਰਾਡੋ, ਪਲੇਸਰ, ਸੈਂਤਾ ਕਰੂਜ਼ ਤੇ ਜਿਹੜੀਆਂ ਹੁਣ ਰੈੱਡ ਦੇ ਵਿੱਚ ਆ ਮੋਰਡਿਕ, ਸਿਸਕੀਓ ਤੇ ਟ੍ਰਿਨਿਟੀ ਇਹਨਾਂ ਨੂੰ ਔਰੇਂਜ ਦੇ ਵਿੱਚ ਰੱਖਿਆ ਗਿਆ ਆ। ਸੋ ਕੇਸਾਂ ਦੀ ਗਿਣਤੀ ਕਾਫੀ ਵਧੀ ਆ ਉਹਦੇ ਕਰਕੇ ਜਿਹੜਾ ਹੁਣ ਇਹ 4 ਸਟ੍ਰਿਕਟ ਰੂਲ ਇਹਨਾਂ ਦੇ ਉੱਤੇ ਲੱਗਣਗੇ। ਜੀ, ਬਿਲਕੁਲ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਹੈਗਾ ਆ ਤੇ ਜਿਹੜੇ ਇੱਕ ਵਾਰੀ ਫਿਰ ਦੱਸਦੇ ਜਾਈਏ ਰਾਸ਼ਟਰਪਤੀ ਟਰੰਪ ਕੈਂਪੇਨ ਜਿਹੜਾ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਦੁਆਰਾ ਕਾਫੀ ਇਲੈਕਸ਼ਨ ਦੇ ਲਾਸੂਟ ਜਿਹੜੇ ਉਹ ਫਾਈਲ ਕੀਤੇ ਗਏ ਆ ਪਰ ਮੋਸਟਲੀ ਕਹਿੰਦੇ ਸਾਰੇ ਜਿਹੜੇ ਉਹ ਫੇਲ ਹੋ ਚੁੱਕੇ ਆ। ਮਿਸ਼ੀਗਨ ਦੇ ਵਿੱਚ ਇਹਨਾਂ ਨੇ ਇੱਕ ਨਵਾਂ ਜਿਹੜਾ ਲਾਸੂਟ ਆ ਉਹ ਫਾਈਲ ਕਰਨਾ ਹੈ ਤੇ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਪੈਂਸਿਲਵੇਨੀਆ ਦੇ ਵਿੱਚ ਜਿਹੜਾ ਇਹਨਾਂ ਨੇ ਲਾਸੂਟਸ ਫਾਈਲ ਕੀਤੇ ਜਿਹੜਾ ਇੱਕ ਕਥਿਤ ਤੌਰ ਦੇ ਉੱਤੇ ਦਾਅਵਾ ਸੀਗਾ ਉਹ ਵੀ ਬੰਦਾ ਜਿਹੜਾ ਇਹਨਾਂ ਦਾ ਉਹ ਮੁੱਕਰ ਗਿਆ ਆ ਤੇ ਉਸਨੇ ਕਿਹਾ ਵੀ ਉਸਨੇ ਮਨਘੜਤ ਜਿਹੜੇ ਦੋਸ਼ ਆ ਉਹ ਬਣਾਏ ਸੀਗੇ। ਨਿਊਯਾਰਕ ਟਾਈਮਜ਼ ਨੇ ਰਿਪੋਰਟ ਛਾਪੀ ਕਹਿੰਦੇ ਵੀ ਅਸੀਂ ਸਾਰੇ ਹੀ ਜਿਹੜੇ ਆ ਉਹ ਇਲੈਕਸ਼ਨ ਅਫੀਸ਼ੀਅਲਸ ਆ ਸਾਰੇ ਸੂਬਿਆਂ ਦੇ ਵਿੱਚ ਉਹਨਾਂ ਨੂੰ ਜਿਹੜੀ ਉਹ ਕਾਲ ਕੀਤੀ ਆ ਤੇ ਉਹਨਾਂ ਦੇ ਦੁਆਰਾ ਕਹਿੰਦੇ ਵੀ ਕਿਸੇ ਨੇ ਵੀ ਇਹ ਹਾਮੀ ਜਿਹੜੀ ਉਹ ਨਹੀਂ ਭਰੀ ਵੀ ਕੋਈ ਵੋਟਰ ਫਰਾਡ ਦੀ ਜਿਹੜੀ ਚਰਚਾ ਉਹਨਾਂ ਦੇ ਜਿਹੜੇ ਸੂਬੇ ਦੇ ਵਿੱਚ ਕੋਈ ਹੋਈ ਹੋਵੇ ਜਾਂ ਕਿਸੇ ਤਰੀਕੇ ਦੀ ਇਰੈਗੂਲੈਰਿਟੀਜ਼ ਜਿਹੜੀਆਂ ਉਹ ਹੋਈਆਂ ਹੋਣ। ਨੋ ਡਾਊਟ ਜਿਹੜਾ ਇੱਕ ਖੇਮਾ ਹਾਰ ਰਿਹਾ ਹੁੰਦਾ ਹੈ ਉਹ ਦੋਸ਼ ਵੀ ਲਾਉਂਦਾ ਆ ਤੇ ਜੇ ਦੋਸ਼ ਲਾਉਂਦਾ ਹੈ ਤੇ ਉਹਨਾਂ ਦੇ ਉੱਤੇ ਹੀ ਜਿਹੜਾ ਉਹ ਭਾਰ ਹੁੰਦਾ ਆ ਵੀ ਉਹਨਾਂ ਦੋਸ਼ਾਂ ਨੂੰ ਜਿਹੜਾ ਉਹ ਸਾਬਤ ਕਰ ਸਕੇ। ਪਰ ਹਾਲ ਦੀ ਘੜੀ ਅਜੇ ਤੱਕ ਕੁਝ ਅਜਿਹਾ ਜਿਹੜਾ ਉਹਨਾਂ ਨੂੰ ਨਹੀਂ ਮਿਲਿਆ ਹੈਗਾ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ 'ਚ ਕੀ ਬਣਦਾ ਹੈਗਾ ਆ ਤੇ ਜੇ ਇਹ ਹੁਣ ਜਿੱਦਾਂ ਪਹਿਲਾਂ ਵੀ ਮਿਚ ਮਕੌਨਲ ਉਹਨਾਂ ਨੇ ਵੀ ਕਿਹਾ ਸੀਗਾ ਵੀ ਰਾਸ਼ਟਰਪਤੀ ਟਰੰਪ ਹੋਣਾ ਦਾ ਪੂਰਾ ਅਧਿਕਾਰ ਹੈਗਾ ਆ ਇਹ ਜਿਹੜੇ ਆ ਨਤੀਜਿਆਂ ਦੇ ਉੱਤੇ ਜਿਹੜਾ ਪ੍ਰਸ਼ਨ ਚਿੰਨ੍ਹ ਜਿਹੜਾ ਉਹ ਚੁੱਕ ਸਕਦੇ ਨੇ ਪਰ ਕਹਿੰਦੇ ਵੀ ਅਮਰੀਕਾ ਦੇ ਵਿੱਚ ਜਿਹੜੇ ਵੀ ਇੱਦਾਂ ਦੇ ਡਿਸਪਿਊਟ ਆ ਉਹ ਕੋਰਟਸ ਫਾਈਨਲ ਕਰਦੇ ਨੇ। ਸੋ ਆਪਾਂ ਨੂੰ ਉਸ ਚੀਜ਼ ਦਾ ਜਿਹੜਾ ਇੰਤਜ਼ਾਰ ਕਰਨਾ ਪਵੇਗਾ। ਜੀ। ਸੋ ਇੱਕ ਦੋ ਅਨਾਉਂਸਮੈਂਟ ਕਰਨੀ ਆ ਰਾਜਕਨਵੀਰ ਸਿੰਘ ਜੀ। ਇੱਕ ਤਾਂ ਸਾਡਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਸ਼ਾਮ ਦਾ ਹੁੰਦਾ ਹੁਣ ਇਹਦਾ ਸਮਾਂ ਆਪਾਂ ਬਦਲ ਰਹੇ ਆ ਇਹ ਸ਼ਾਮ ਨੂੰ 5:30 ਵਜੇ ਹੁੰਦਾ ਸੀ 5:30 ਵਜੇ ਦੇ ਕਰੀਬ 5:40 ਦੇ ਕਰੀਬ ਤੇ ਇਹਨੂੰ ਹੁਣ ਚੇਂਜ ਕਰਕੇ ਆਪਾਂ 7:30 ਤੇ ਲਿਜਾ ਰਹੇ ਆ। ਸੋ 7:30 ਤੋਂ 7:50 ਤੱਕ ਜਿਹੜਾ ਇਹ ਸਾਡਾ ਸਮਾਂ ਹੋਊਗਾ ਇਹਦਾ ਕਾਰਨ ਇਹ ਆ ਵੀ ਦਿਨ ਛੋਟੇ ਬਹੁਤ ਹੋ ਗਏ ਆ ਤੇ ਰਹਿਰਾਸ ਸਾਹਿਬ ਦਾ ਜਿਹੜਾ ਪਾਠ ਹੁੰਦਾ ਆ ਉਹਨੂੰ ਫਿਰ ਆਪਾਂ ਲੇਟ ਹੋ ਜਾਂਦੇ ਜਦੋਂ 6 ਵਜੇ 6:05 ਤੇ ਲਾਉਂਦੇ ਆ। ਸੋ ਰਹਿਰਾਸ ਸਾਹਿਬ ਦਾ ਪਾਠ ਹੁਣ 5:30 ਵਜੇ ਹੋਇਆ ਕਰੂਗਾ। ਗੁਰਦੁਆਰਾ ਸਾਹਿਬ ਤੋਂ ਪ੍ਰੋਗਰਾਮ 5:30 ਤੋਂ ਲੈ ਕੇ 7:30 ਤੱਕ ਚੱਲਿਆ ਕਰੇਗਾ ਤੇ 7:30 ਵਜੇ ਫਿਰ ਅਸੀਂ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਆਇਆ ਕਰਾਂਗੇ। ਸਵੇਰ ਦਾ ਜਿਹੜਾ ਉਸੇ ਤਰ੍ਹਾਂ 9:10 ਤੋਂ ਲੈ ਕੇ ਜਿਹੜਾ 10 ਵਜੇ ਤੱਕ ਜਿਹੜਾ ਸਵੇਰ ਦਾ ਅਪਡੇਟ ਪ੍ਰੋਗਰਾਮ ਆ ਉਹ ਇਸੇ ਤਰ੍ਹਾਂ ਰਹੂਗਾ। ਤੇ ਜੀ ਇਸੇ ਤਰ੍ਹਾਂ ਰਾਜਕਨਵੀਰ ਸਿੰਘ ਜੀ ਜਿਹੜੀ ਅਨਾਉਂਸਮੈਂਟ ਹੈਗੀ ਆ ਕੱਲ੍ਹ ਨੂੰ ਆਪਣੇ ਪੰਜਾਬੀ ਬਹੁਤ ਸਾਰੇ ਭੈਣ ਭਰਾ ਜਿਨ੍ਹਾਂ ਨੇ ਪੀਪੀਏ ਲੋਨਸ ਲਏ ਸੀ ਪੇਚੈਕ ਪ੍ਰੋਟੈਕਸ਼ਨ ਦੇ ਅੰਡਰ ਤੁਹਾਡੇ EMPLOYEES ਨੂੰ ਜਿਹੜੇ ਉਹਨਾਂ ਦੇ ਬੇਸ ਦੇ ਉੱਤੇ ਲੋਨ ਮਿਲੇ ਸੀ। ਹੁਣ ਬਹੁਤ ਸਾਰੀਆਂ ਬੈਂਕਾਂ ਨੇ ਉਹਨਾਂ ਨੂੰ ਲੋਨ ਦੀ ਫੋਰਗਿਵਨੈਸ ਉਹਨਾਂ ਨੂੰ ਮਾਫ਼ ਕਰਨ ਦੇ ਲਈ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਸੋ ਉਹਦੇ ਸੰਬੰਧ ਦੇ ਵਿੱਚ ਕੱਲ੍ਹ ਸਵੇਰੇ ਸਾਡੇ ਨਾਲ ਜਿਹੜੀ ਆ CPA ਗੁਰਪ੍ਰੀਤ ਕੌਰ ਸੰਘਾ ਉਹ ਸਵੇਰੇ 9:30 ਵਜੇ ਜੁੜਨਗੇ। ਸੋ ਜਿੰਨੇ ਵੀ ਭੈਣ ਭਰਾ ਆਪਣੇ ਬਿਜ਼ਨਸਿਸ ਵਾਲੇ ਹੈਗੇ ਸਟੋਰਾਂ ਵਾਲੇ, ਗੈਸ ਸਟੇਸ਼ਨਾਂ ਵਾਲੇ, ਟਰੱਕਿੰਗ ਵਾਲੇ ਜਿਨ੍ਹਾਂ ਨੇ ਵੀ ਲੋਨ ਲਏ ਸੀ ਉਹਨਾਂ ਦੀ ਲੋਨਸ ਨੂੰ ਮਾਫ਼ ਕਰਨ ਦੇ ਲਈ ਐਪਲੀਕੇਸ਼ਨ ਦੇ ਲਈ ਕੀ ਡਾਕੂਮੈਂਟਸ ਚਾਹੀਦੇ ਹੈਗੇ ਆ ਉਹ ਕੱਲ੍ਹ ਨੂੰ ਸਵੇਰੇ 9:30 ਵਜੇ ਦੇ ਕਰੀਬ ਸਾਡੇ ਨਾਲ ਜੁੜਨਗੇ। ਗੁਰਪ੍ਰੀਤ ਕੌਰ ਸੰਘਾ ਜੋ ਕਿ ਸਰਟੀਫਾਈਡ ਪਬਲਿਕ ਅਕਾਊਂਟੈਂਟ ਹੈਗੇ ਆ। ਜੀ ਬਿਲਕੁਲ ਸੋ ਜ਼ਰੂਰ ਇਹ ਟਾਈਮ ਚੇਂਜ ਜਿਹੜਾ ਆ ਉਸ ਦਾ ਤੁਸੀਂ ਧਿਆਨ ਰੱਖੋ। ਆਉਂਦੇ ਦਿਨਾਂ ਦੇ ਵਿੱਚ ਜਿਹੜਾ ਅਪਡੇਟ ਅਮਰੀਕਾ ਉਹ ਸ਼ਾਮ ਵਾਲਾ ਉਹ 7:30 ਵਜੇ ਜਿਹੜਾ ਉਹ ਸ਼ਾਮ ਨੂੰ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਹੋਵੇਗਾ ਤੇ ਜਿਹੜੇ ਸ਼ਾਮ ਦੇ ਦੀਵਾਨ ਆ ਉਹ ਥੋੜ੍ਹੇ ਜਲਦੀ ਜਿਹੜੇ ਅੱਧਾ ਘੰਟਾ ਜਲਦੀ ਆ ਉਹ ਆਰੰਭ ਹੋਇਆ ਕਰਨਗੇ। ਸੋ ਇਸ ਚੀਜ਼ ਨੂੰ ਜ਼ਰੂਰ ਤੁਸੀਂ ਜਿਹੜਾ ਉਹ ਨੋਟ ਕਰਕੇ ਰੱਖਿਓ ਤੇ ਹੁਣ ਜਿਹੜਾ ਉਹ ਆਪਾਂ ਇਜਾਜ਼ਤ ਜਿਹੜਾ ਉਹ ਲੈਂਦੇ ਆ ਤੇ ਉਸ ਤੋਂ ਪਹਿਲਾਂ ਸਟਾਕ ਥੋੜੀ ਦੱਸਦੇ ਮਾਰਕੀਟ ਜਾਓ। ਦੇ ਬਾਰੇ ਜੇ ਆਪਾਂ ਦੱਸਦੇ ਜਾਈਏ ਤਾਂ ਅੱਜ ਜਿਹੜੇ ਸਟਾਕ ਮਾਰਕੀਟ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਉਛਾਲ ਜਿਹੜਾ ਦੇਖਿਆ ਜਾ ਰਿਹਾ ਸੀ ਉਹ ਫਿਰ ਉਸੇ ਤਰੀਕੇ ਦੇ ਨਾਲ ਰਿਹਾ। ਅੱਜ ਤਕਰੀਬਨ 1% ਡਾਓ ਜੋਨਸ ਜਿਹੜਾ ਉੱਤੇ ਗਿਆ 263 ਪੁਆਇੰਟ ਦਾ ਇਜ਼ਾਫਾ ਹੋਇਆ
29,421 ਦੇ ਉੱਤੇ ਕਲੋਜ਼ ਹੋਈ। ਨੈਸਡੈਕ 'ਚ 160 ਪੁਆਇੰਟ ਦੀ ਗਿਰਾਵਟ ਹੋਈ, 11,554 ਦੇ ਉੱਤੇ ਇਹ ਕਲੋਜ਼ ਹੋਇਆ। ਜਿਹੜਾ S&P ਉਸ ਦੇ ਵਿੱਚ 5 ਪੁਆਇੰਟ ਡਿੱਗੇ, 3545 ਦੇ ਉੱਤੇ ਕਲੋਜ਼ ਹੋਇਆ। ਸੋਨੇ ਦੀ ਕੀਮਤ $1,878 ਪ੍ਰਤੀ ਆਉਂਸ ਰਹੀ। ਜੀ ਤੋ ਬਿਲਕੁਲ ਜਿਹੜੇ ਬਹੁਤ ਸਾਰੇ ਆਪਣੇ ਭੈਣ ਭਰਾ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰਦੇ ਆ, ਕਹਿੰਦੇ ਭਈ ਜਿਹੜਾ ਨਵਾਂ ਸਰਵੇ ਹੋਇਆ ਹੈਗਾ 9 ਵਿੱਚੋਂ 10 ਵਿੱਚੋਂ 9 ਇਨਵੈਸਟਰਸ ਜਿਹੜੇ ਆ ਇਨਵੈਸਟ ਕਰਦੇ ਆ, ਉਹ ਕਹਿੰਦੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਸਟਾਕ ਮਾਰਕੀਟ ਕ੍ਰੈਸ਼ ਹੋਊਗੀ। ਸੋ ਇਹ ਬਹੁਤ ਵੱਡਾ ਨੰਬਰ ਆ। ਫਿਰ 90% ਇਨਵੈਸਟਰ ਕਹਿ ਰਹੇ ਆ ਵੀ ਮਾਰਕੀਟ ਕ੍ਰੈਸ਼ ਹੋਊਗੀ। ਸੋ US ਡਾਲਰ ਦੀ ਜੇ ਆਪਾਂ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਡਾਲਰ ਦੇ ਬਰਾਬਰ ਕੀਮਤ ਦੱਸਦੀ ਜਾਈਏ ਤੇ ਇੱਕ US ਡਾਲਰ ਕੈਨੇਡਾ ਦੇ ਡਾਲਰ ਜਿਹੜੇ ਹੈਗੇ $1.33 ਦੇ ਬਰਾਬਰ ਆ। ਇੱਕ US ਡਾਲਰ ਇੰਡੀਆ ਦੇ 74 ਰੁਪਏ 28 ਪੈਸੇ ਦੇ ਬਰਾਬਰ। ਜੀ, ਤੇ ਹੁਣ ਇੱਥੇ ਹੀ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਜੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।